है वो परमजीत सिंह पम्मा जी खुद मौजूद ने। उन्होंने तो पुछते हैं कि आखिर मामला है कि कुछ उन्होंने नाल पेश आया। बहुत बहुत शुक्रिया परमजीत सिंह पम्मा जी, तुसीं मेरे प्रोग्राम में शिरकत की। सब तो पहला मैं तो ये पूछना चाहवागा तुहाडे कोल कि जी बरतानवी इंटैलीजेंस एजेंसी MI5 वाली जी वार्निंग आई है, ये जोड़ा है एजेंसी वालों किहड़े खदशात का इजहार किया गया तुहानूं? जी धन्यवाद इस्लामाबाद एक्सप्रैस का तुसीं समा देण दा आप जी का बहुत बहुत जी धन्यवाद। ਜਿਹੜਾ ਤੁਹਾਡਾ ਕੁਐਸਚਨ ਹੈਗਾ ਆ ਕਿ MI5 ਜਾਂ MI6 ਵੱਲੋਂ ਜਿਹੜਾ ਸਾਨੂੰ ਉਹ ਦੱਸਿਆ ਜਾਂਦਾ ਆ, ਸਮੇਂ-ਸਮੇਂ ਸਿਰ ਦੱਸਿਆ ਜਾਂਦਾ ਹੈ ਕਿ जी ਹਿੰਦੁਸਤਾਨ ਦੀ ਜਿਹੜੀ ਹਕੂਮਤ ਆ, ਜਿਹੜੀ ਟਰਾਂਸਨੈਸ਼ਨਲ ਡਿਪਰੈਸ਼ਨ ਦੇ ਦੌਰਾਨ ਕਈ ਸਿੱਖਾਂ ਦਾ ਕਤਲ ਜਿਹੜਾ ਆ ਉਹ ਬਾਹਰਲੇ ਦੇਸ਼ਾਂ 'ਚ ਕਰ ਚੁੱਕੀ ਆ ਆਲਰੇਡੀ। ਸੋ ਤੁਹਾਨੂੰ ਵੀ ਉਸ सही ਅਧੀਨ ਜਿਹੜਾ ਆ ਉਹ ਖਤਰਾ ਹੋ ਸਕਦਾ ਆ। ਸੋ ਆਪਣੀ ਡਿਊਟੀ ਜਿਹੜੀ ਹੈ, ਕਿਉਂਕਿ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਸਿਟੀਜ਼ਨਸ ਹੈਗੇ ਆ, ਇੱਥੇ ਰਹਿੰਦੇ ਆ, ਸੋ ਜੋ ਉਹਨਾਂ ਕੋਲ ਕੋਈ ਇਨਪੁਟ ਆਉਂਦੀ ਆ ਤਾਂ ਉਹਦੇ ਤੇ ਉਹ ਗੱਲਬਾਤ ਸਾਡੇ ਨਾਲ ਕਰਦੇ ਰਹਿੰਦੇ ਨੇ ਤੇ ਦੱਸਦੇ ਰਹਿੰਦੇ ਨੇ। जी ਸੋ ਇਸੀ ਚੱਲਦੇ ਹੋਏ ਸੰਦਰਭ ਦੇ ਵਿੱਚ ਉਹਨਾਂ ਨੇ ਇੱਕ ਵਾਰ ਨਹੀਂ, ਕਈ ਵਾਰ ਜਿਹੜੀਆਂ ਮੀਟਿੰਗਸ ਕਰਕੇ ਇੱਥੇ ਦੀ ਅਥਾਰਟੀਜ਼ ਨੇ, ਪੁਲਿਸ ਨੇ, ਜਿਹੜੀ ਲੋਕਲ ਪੁਲਿਸ, ਕਾਊਂਟਰ ਟੈਰਰਿਜ਼ਮ ਪੁਲਿਸ ਆ, ठीक ਸੋ ਉਹਨਾਂ ਨੇ ਸਾਨੂੰ ਕਈ ਵਾਰ ਵੋਨ ਜਿਹੜਾ ਉਹ ਕੀਤਾ ਆ। ਤਕਰੀਬਨ ਕਈ ਵਾਰ ਮੀਟਿੰਗਸ ਉਹਨਾਂ ਨਾਲ ਹੋਈਆਂ ਤੇ ਉਹਨਾਂ ਨੇ ਦੱਸਿਆ ਹੈ ਕਿ ਹਿੰਦੁਸਤਾਨ ਕੋਸ਼ਿਸ਼ ਕਰ ਸਕਦਾ ਆ ਕਦੀ ਵੀ जी ਤੁਹਾਡੇ ਤੇ ਹਮਲਾ ਕਰਨ ਦੀ। ਜਿਸ ਤਰ੍ਹਾਂ ਹਰਦੀਪ ਸਿੰਘ ਨਿੱਜਰ ਦਾ ਤੁਸੀਂ ਦੇਖਿਆ ਹੋਵੇਗਾ, ਪਿਛਲੇ ਦਿਨੀ ਕਤਲ ਜਿਹੜਾ ਆ ਉਹ ਕੈਨੇਡਾ ਦੀ ਧਰਤੀ ਦੇ सही ਉੱਤੇ ਕੀਤਾ ਗਿਆ। ਜਨਰਲ ਕੌਂਸਲ ਸਿੱਖਸ ਫॉर ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ, ਉਹਨਾਂ ਦੇ ਉੱਤੇ ਵੀ ਹਮਲਾ ਕਰਨ ਦੀ ਜਿਹੜੀ ਆ ਸਾਜ਼ਿਸ਼ ਦੇ ਅਧੀਨ ਕੇਸ जी ਜਿਹੜਾ ਆ ਉਹ ਅਮਰੀਕਾ ਦੀ ਅਦਾਲਤ ਚੱਲ ਰਿਹਾ ਤੇ ਹਰਦੀਪ ਸਿੰਘ ਨਿੱਜਰ ਦੇ ਜਿਹੜੇ ਕਾਤਲ ਆ ਉਹ ਵੀ ਫੜੇ ਜਾ ਚੁੱਕੇ ਆ ਤੇ ਉਹਨਾਂ ਦਾ ਵੀ ਕੇਸ ਜਿਹੜਾ ਆ ਕੈਨੇਡਾ ਦੀ ਅਦਾਲਤ ਚੱਲ ਰਿਹਾ। ਸੋ ਇਸੇ ਚੀਜ਼ ਨੂੰ जी ਦੇਖਦੇ ਹੋਏ ਉਹ ਜੇ ਕਿਸੇ ਨੂੰ ਕਿਸੇ ਵੀ ਦੇਸ਼ ਦੇ ਵਿੱਚ ਅੰਡਰ ਟਰਾਂਸਨੈਸ਼ਨਲ ਡਿਪਰੈਸ਼ਨ ਜੇ ਕੋਈ ਖਤਰਾ ਹੁੰਦਾ ਆ ਤੇ ਇੱਥੇ ਦੀ ਜਿਹੜੀਆਂ ਅਥਾਰਟੀਜ਼ ਆ ਉਹ ਅਵੇਅਰ ਕਰਦੀਆਂ। ਉਹਨਾਂ 'ਚ ਵਨ ਆਫ ਦੈਮ ਜਿਹੜਾ ਉਹ ਮੈਂ ਸੀ ਤੇ ਮੈਨੂੰ ਉਹਨਾਂ ਨੇ ਇਸ ਗੱਲ ਲਈ ਵੋਨ ਕੀਤਾ ਕਿ ਤੁਸੀਂ ਆਪਣਾ ਖਿਆਲ ਰੱਖਣਾ ਆ। ਸੋ ਆਪਣੀ ਸਿਕਿਉਰਿਟੀ सही ਉਹ ਜਿਹੜੇ ਆ ਉਹ ਸਮੇਂ-ਸਮੇਂ ਸਿਰ ਦੇਖਦੇ ਰਹਿੰਦੇ ਆ ਤੇ ਸਿਕਿਉਰਿਟੀ ਜਿਹੜੀ ਆ ਉਹ ਕਰਦੇ ਵੀ ਰਹਿੰਦੇ ਆ ਜੀ। अच्छा पम्मा जी, ये भी दसो कि ये पहली बारी होया थोड़े नाल या इस तो पहला भी कदे थोड़े नाल इस तरह का कोई मामला पेश आया? ਨਹੀਂ ਭਾਈ ਸਾਹਿਬ, ਤੁਸੀਂ ਇਸ ਤੋਂ ਪਹਿਲਾਂ ਕਈ जी ਵਾਰ ਜਿਹੜਾ ਆ ਇਹ ਮੀਟਿੰਗਸ ਜਿਹੜੀਆਂ ਉਹ ਹੁੰਦੀਆਂ ਰਹਿੰਦੀਆਂ ਆ, ਕਿਉਂਕਿ ਸਿਕਿਉਰਿਟੀ ਮੈਜ਼ਰਸ ਜਿਹੜੇ ਆ ਉਹ ਚੈੱਕ ਕਰਦੇ ਰਹਿੰਦੇ ਆ। ਕੁਛ ਇੱਕ ਮਹੀਨਿਆਂ ਦੇ ਬਾਅਦ ਗੱਲਬਾਤ ਕਰਦੇ ਰਹਿੰਦੇ ਆ, ਸਿਕਿਉਰਿਟੀ ਮੈਜ਼ਰਸ ਦੇਖਦੇ जी ਰਹਿੰਦੇ ਆ। ਸੋ ਇਹ ਕਈ ਵਾਰ ਹੋ ਚੁੱਕਾ ਆ ਤੇ ਕਈ ਵਾਰ ਇੱਥੇ ਦੀਆਂ ਜਿਹੜੀਆਂ ਏਜੰਸੀਜ਼ ਆ ਉਹ ਮਿਲਦੀਆਂ ਰਹੀਆਂ ਆ, ਮਤਲਬ ਜਿਹੜੇ ਪੁਲਿਸ ਅਥਾਰਟੀਜ਼ ਜਿਹੜੀਆਂ ਹੈਗੀਆਂ ਉਹ ਮਿਲਦੀਆਂ ਰਹੀਆਂ ਨੇ। सही ਸੋ ਇੱਕ ਵਾਰ ਨਿਗਾਹ ਹੈ, ਤਕਰੀਬਨ ਪਿਛਲੇ 5-6 ਸਾਲ ਤੋਂ ਰੈਗੂਲਰ ਜਿਹੜਾ ਆ ਇਹ ਚੱਲ ਰਿਹਾ। ਸੋ ਉਹਦੇ ਤੇ ਇਨਵੈਸਟੀਗੇਸ਼ਨਸ ਜਿਹੜੀ ਵੀ ਹੁੰਦੀ ਆ ਉਹ ਇਹ ਕਰਦੇ ਆ। ਪਰ ਹਾਂ, ਉਦੋਂ ਹੀ ਇਹ ਵੋਨ ਕਰਦੇ ਆ ਜਦੋਂ ਕੋਈ ਇਹਨਾਂ ਦੇ ਕੋਲ ਇਨਪੁਟ ਹੋਵੇ ਕਿ जी ਐਸੀ ਚੀਜ਼ ਜਿਹੜੀ ਆ ਉਹ ਹੋ ਸਕਦੀ ਹੈ। ਸੋ ਹਾਂਜੀ ਬਿਲकुल, ਇਹ ਪਹਿਲੀ ਵਾਰ ਨਿਗਾ, ਇਹ ਬਹੁਤ ਵਾਰ ਹੋ ਚੁੱਕਾ ਹੈ। अच्छा पम्मा जी, ये भी पूछना चाहवागा कि ज़ाहिरी गल है ये सारा मामला होया, बरतानी हुकाम ने तुहानूं जिहड़ा है वो ये तो आगाह भी कर दिता, तो ये सिर्फ की दस रहे ने तुहानूं कि सिक्योरिटी का मामला है या कुछ होर भी है? ਸਿਕਿਉਰਿਟੀ ਦੇਖੋ, ਫਸਟ ਆਫ ਆਲ ਤਾਂ ਜਿਹੜਾ ਇਨੀਸ਼ੀਅਲ ਸਟੈਪ ਹੈ ਉਹ ਸਿਕਿਉਰਿਟੀ ਦਾ जी ਹੀ ਹੁੰਦਾ ਆ। ਸਿਕਿਉਰਿਟੀ ਮੈਜ਼ਰ ਜਿਹੜੇ ਆ ਉਹ ਕਰਦੇ ਹੁੰਦੇ ਆ, ਕੀ ਇਨਪੁਟ ਆ ਕਿੱਦਾਂ ਹੈ ਉਹ ਤਾਂ ਉਹਨਾਂ ਨੂੰ ਹੀ ਪਤਾ ਹੁੰਦਾ ਆ। ਸਾਨੂੰ ਤਾਂ ਉਹ ਅਵੇਅਰ ਕਰਦੇ ਆ ਤੇ ਜਿੱਦਾਂ ਵੀ ਉਹ ਸਿਕਿਉਰਿਟੀ ਕਰ जी ਸਕਦੇ ਹੁੰਦੇ ਆ ਸਾਡੀ, ਜਿੱਥੇ ਜਿੱਦਾਂ ਸਾਡੇ ਜਿਹੜੇ ਪ੍ਰੈਮਿਸਿਸ ਹੈਗੇ ਆ, ਘਰ ਜਿਹੜੇ ਹੈਗੇ ਆ, ਜਾਂ ਸਾਡੇ ਬਿਜ਼ਨਸ ਪ੍ਰੈਮਿਸਿਸ ਹੈਗੇ ਆ, ਜਿੱਥੇ ਜ਼ਿਆਦਾ ਸਮਾਂ ਅਸੀਂ ਗੁਜ਼ਾਰਦੇ ਆ ਆਪਣੇ ਰੂਟੀਨ ਦੇ ਵਿੱਚ। सही ਸੋ ਉਹਨਾਂ ਪ੍ਰੈਮਿਸਿਸ ਦੀ ਜਿਹੜੀ ਆ ਉਹ ਬਿਲਕੁਲ ਸਿਕਿਉਰਿਟੀ ਕਰਦੇ ਆ ਆਪਣੇ ਤਰੀਕੇ ਦੇ ਨਾਲ ਤੇ ਉਹ ਸਮੇਂ-ਸਮੇਂ ਸਿਰ ਸਾਨੂੰ ਦੱਸਦੇ ਵੀ ਰਹਿੰਦੇ ਆ। ਪਰ ਇਹਦੇ ਪਿੱਛੇ ਹੈ ਕੌਣ ਆ? ਇਹਦੇ ਪਿੱਛੇ ਹਿੰਦੁਸਤਾਨ जी ਕਿਉਂ ਲੱਗਾ ਹੋਇਆ? ਸਭ ਤੋਂ ਵੱਡਾ ਕੁਐਸਚਨ ਜਿਹੜਾ ਉਹ ਇਹ ਬਣਦਾ ਆ ਕਿ ਇਹ ਕੌਣ ਆ ਇਹਨਾਂ ਚੀਜ਼ਾਂ ਦੇ ਪਿੱਛੇ? ਕਰ ਕੌਣ ਰਿਹਾ? ਮਤਲਬ ਕਿ ਮਾਰਨ ਦੀ ਕੋਸ਼ਿਸ਼ ਕਿੱਥੋਂ ਸ਼ੁਰੂ ਹੋ ਰਹੀ ਹੈ? ਸੋ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ जी ਹਿੰਦੁਸਤਾਨ ਦੀ ਧਰਤੀ ਦੇ ਉੱਤੋਂ ਇਹ ਜਿਹੜੀਆਂ ਕੌਨਸਪੀਰੇਸੀਜ਼, ਜਿਹੜੀਆਂ ਸਾਜ਼ਿਸ਼ਾਂ ਜਿਹੜੀਆਂ ਕੀਤੀਆਂ ਜਾਂਦੀਆਂ ਆ, ਜਿਹੜੇ ਆਜ਼ਾਦੀ ਪਸੰਦ ਸਿੱਖ ਆ, ਸਿੱਖਸ ਫॉर ਜਸਟਿਸ ਦੇ ਨਾਲ जी ਰੈਫਰੈਂਡਮ ਦੀ ਮੁਹਿੰਮ ਨੂੰ ਲੈ ਕੇ ਦੁਨੀਆ ਦੇ ਵਿੱਚ ਖਾਲਿਸਤਾਨ ਦਾ ਪ੍ਰਚਾਰ ਕਰ ਰਹੇ ਆ, ਆਜ਼ਾਦ ਪੰਜਾਬ ਦਾ ਜਿਹੜਾ ਪ੍ਰਚਾਰ ਕਰ ਰਹੇ ਆ, ਸਿੱਖਾਂ ਦੀ ਸੋਵਰੇਨਿਟੀ ਦੀ ਗੱਲ ਕਰ सही ਰਹੇ ਆ ਤੇ ਖਾਲਿਸਤਾਨ ਨੂੰ ਆਜ਼ਾਦ ਕਰਾਉਣ ਦੀ ਤੇ ਹਿੰਦੁਸਤਾਨ ਨੂੰ
ਬਲਕਨਾਈਜ਼ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼, ਪਰ ਉਹਦੇ ਚੱਲਦੇ ਹੋਏ ਇਹ ਸਾਰਾ ਕੁਝ ਜਿਹੜਾ ਆ ਹਿੰਦੁਸਤਾਨ ਦੀ ਧਰਤੀ ਤੋਂ ਸਾਜ਼ਿਸ਼ ਕੀਤਾ ਜਾਂਦਾ। ਜਿੰਨਾ ਵੀ ਟੈਰਰਿਜ਼ਮ ਬਾਹਰਲੀ ਸਟੇਟਾਂ ਦੇ ਵਿੱਚ ਹੋਇਆ ਆ, ਭਾਵੇਂ ਪੰਜਾਬ ਦੇ ਵਿੱਚ ਹੋਇਆ ਹੋਵੇ, ਭਾਵੇਂ ਕਸ਼ਮੀਰ ਦੇ ਵਿੱਚ ਹੋਇਆ ਹੋਵੇ, ਯੂਪੀ ਦੇ ਵਿੱਚ, ਝਾਰਖੰਡ ਦੇ ਵਿੱਚ, ਆਸਮ ਦੇ ਵਿੱਚ, ਜਿੰਨਾ ਵੀ ਟੈਰਰਿਜ਼ਮ ਇਸ ਵਕਤ ਹਿੰਦੁਸਤਾਨ ਦੀ ਗਵਰਨਮੈਂਟ ਕਰ ਰਹੀ ਆ, ਉਸ ਤੋਂ ਵੱਧ ਕੇ ਹੁਣ ਇਹ ਬਾਹਰਲੇ ਦੇਸ਼ਾਂ 'ਚ ਆ ਚੁੱਕੇ ਆ। ਇਸੀ ਕਰਕੇ ਇਹਨਾਂ ਦੇਸ਼ਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕੀਤੀ ਹੈ ਕਿ ਹਿੰਦੁਸਤਾਨ ਦੂਜੇ ਦੇਸ਼ਾਂ ਦੀ ਸੋਵਰੈਨਿਟੀ ਨੂੰ ਚੈਲੰਜ ਕਰ ਰਿਹਾ, ਉੱਥੇ ਆ ਕੇ ਬੰਦਿਆਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ, ਔਰ ਮਾਰੇ ਆ ਉਹਨੇ। ਸੋ ਇਸ ਦੇ ਮੱਦੇਨਜ਼ਰ ਚੱਲਦੇ ਹੋਏ ਰੀਜ਼ਨ ਕੀ ਆ ਪਿੱਛੇ ਸਾਰੀਆਂ ਚੀਜ਼ਾਂ ਦੇ, ਉਹ ਮੈਂ ਦੱਸਣਾ ਚਾਹੁੰਦਾ ਸੀਗਾ ਕਿ ਦਿਸ ਇਜ਼ ਵਨ ਆਫ ਦਾ ਰੀਜ਼ਨ ਕਿ ਅਸੀਂ ਪੰਜਾਬ ਨੂੰ ਆਜ਼ਾਦ ਕਰਵਾਉਣਾ ਆ ਤੇ ਪੰਜਾਬ ਨੂੰ ਜਿਹੜਾ ਆ ਇਹਨਾਂ ਦੇ ਕੋਲੋਂ ਬਲਕਨਾਈਜ਼ ਕਰਨਾ ਆ ਜੀ। ਅੱਛਾ ਪਰਮਜੀਤ ਜੀ, ਇਹ ਵੀ ਦੱਸੋ ਕਿ ਹਰਦੀਪ ਸਿੰਘ ਨਜਰ ਦੇ ਕਤਲ ਤੋਂ ਬਾਅਦ ਜਿਹੜਾ ਹੈ ਉਹ ਕਿਸ ਕਿਸਮ ਦੇ ਤੁਹਾਨੂੰ ਸਿਕਿਉਰਿਟੀ ਚੈਲੰਜਸ ਦਾ ਸਾਹਮਣਾ ਹੈ? ਜ਼ਹਿਰੀ ਗੱਲ ਹੈ, ਖਤਰਾ ਵੱਧ ਗਿਆ ਨਾ, ਉਧਰ ਗੁਰਪਤਵੰਤ ਸਿੰਘ ਸਾਹਿਬ ਨੂੰ ਵੀ ਮਸਲਾ ਹੋਇਆ, ਫਿਰ ਤੁਹਾਡੇ ਵਾਲੇ ਨਾਲ ਵੀ ਦੱਸਿਆ ਗਿਆ, ਤੇ ਉਹਨਾਂ ਦੇ ਬਾਅਦ ਜਿਹੜਾ ਹੈ ਕਿਸ ਤਰ੍ਹਾਂ ਦੇ ਸਿਕਿਉਰਿਟੀ ਖਦਸ਼ਾਤ ਹੈ ਨੇ ਤੁਹਾਨੂੰ? ਦੇਖੋ, ਖਦਸ਼ਾਤ ਇਹ ਹੈ ਕਿ ਜਿਸ ਤਰ੍ਹਾਂ ਉਹ ਦੱਸਦੇ ਆ ਕਿ ਉਹਨਾਂ ਦੇ ਹੋ ਸਕਦਾ ਕਿਸੇ ਨੂੰ ਪੈਸੇ ਦਿੱਤੇ ਹੋਣ, ਕੋਈ ਬੰਦੇ ਹਾਇਰ ਕੀਤੇ ਹੋਣ ਮਾਰਨ ਵਾਸਤੇ ਜਾਂ ਕਿਸੇ ਵੀ ਤਰ੍ਹਾਂ ਹਰਟ ਕਰਨ ਵਾਸਤੇ, ਕੁਝ ਵੀ ਕੀਤਾ ਹੋਵੇ। ਉਹ ਜਦੋਂ ਵੋਨ ਕਰਦੇ ਆ, ਉਹ ਸਿਰਫ ਇੰਨਾ ਦੱਸਦੇ ਆ ਕਿ ਇਹ ਹਮਲਾ ਹੋ ਸਕਦਾ ਜਾਂ ਤੁਹਾਡੇ ਉੱਤੇ ਕੋਈ ਬੰਦੇ ਜਿਹੜੇ ਆ ਕਿਸੇ ਨਾ ਕਿਸੇ ਪਾਸੇ ਕੁਝ ਹਾਰਮ ਕਰਨ ਦੀ ਕੋਸ਼ਿਸ਼ ਕਰ ਸਕਦੇ ਆ। ਸੋ ਇਹੀ ਚੀਜ਼ਾਂ ਦੱਸੀਆਂ ਜਾਂਦੀਆਂ ਹੁੰਦੀਆਂ। ਸੋ ਉਹਨਾਂ ਤੋਂ ਤਾਂ ਸਾਨੂੰ ਕੋਈ ਰੌਲਾ ਨੀਗਾ। ਜਿਹਨੇ ਵੀ ਆਉਣਾ ਹੈ ਜਿੱਥੇ ਮਰਜ਼ੀ ਸਾਨੂੰ ਦੱਸ ਕੇ ਆ ਜਾਣ, ਭਾਵੇਂ ਬਿਨਾਂ ਦੱਸੇ ਹੀ ਆ ਜਾਣ, ਕੋਈ ਰੌਲਾ ਨੀਗਾ। ਮਤਲਬ ਕਿ ਇਹ ਸੋਚਦੇ ਹੋਣ ਕਿ ਸਿੱਖਾਂ ਨੂੰ ਮਾਰ ਕੇ ਅਸੀਂ ਇਹ ਚੀਜ਼ ਨੂੰ ਬੰਦ ਕਰ ਦੇਣਗੇ, ਜਦੋਂ ਮਰਜ਼ੀ ਜਿੱਥੇ ਮਰਜ਼ੀ ਆ ਜਾਣ ਸਾਨੂੰ ਦੱਸ ਦੇਣ, ਅਸੀਂ ਉੱਥੇ ਟੱਕਰ ਲਾਂਗੇ, ਉਹਦੀ ਸਾਨੂੰ ਪਰਵਾਹ ਨਹੀਂ ਗੀ। ਪਰ ਯੂਕੇ 'ਚ ਅਸੀਂ ਰਹਿੰਦੇ ਹਾਂ, ਇਹਨਾਂ ਦੇਸ਼ਾਂ ਦੇ ਵਿੱਚ ਰਹਿੰਦੇ ਹਾਂ, ਇਹਨਾਂ ਦੀ ਏਜੰਸੀਜ਼ ਜਿਹੜੀਆਂ ਉਹ ਸਾਨੂੰ ਦੱਸਦੀਆਂ ਆ। ਸੋ ਉਹ ਆਪਣੇ ਤਰੀਕੇ ਨਾਲ ਆਪਣੀ ਸਿਕਿਉਰਿਟੀਆਂ ਕਰਦੀ ਰਹਿੰਦੀਆਂ ਆ। ਜੇ ਸਾਨੂੰ ਉਹ ਅਵੇਅਰ ਕਰਦੇ ਆ ਤਾਂ ਉਹ ਸਿਕਿਉਰਿਟੀ ਵੀ ਡੈਫੀਨੇਟਲੀ ਕਰਦੇ ਆ ਸਾਡੀ ਜੀ। ਪਰਮਜੀਤ ਸਿੰਘ ਸਾਹਿਬ, ਇਹ ਵੀ ਦੱਸੋ ਕਿ ਭਾਰਤ, ਤੁਹਾਨੂੰ ਪਤਾ ਹੈ ਇਹ ਸਭ ਕੁਝ ਹੋ ਰਿਹਾ ਹੁੰਦਾ, ਪਹਿਲੇ ਵੀ ਜਿਹੜੇ ਸਿੱਖ ਰਹਿਨੁਮਾ ਨੇ ਉਹਨਾਂ ਨਾਲ ਇਸ ਤਰ੍ਹਾਂ ਦੇ ਮਾਮਲਾਤ ਹੋਏ ਨੇ, ਕੀ ਕਹੋਗੇ? ਭਾਰਤ ਤੇ ਕਹਿੰਦਾ ਨਹੀਂ ਜੀ ਆਪਣੇ ਆਪ ਨੂੰ, ਤੇ ਬੜਾ ਉਹ ਕਹਿੰਦੇ ਨੇ ਕਿ ਅਸੀਂ ਬੜੀ ਸੈਕੂਲਰ ਇੱਕ ਰਿਆਸਤ ਹਾਂ, ਅਸੀਂ ਤੇ ਜਿਹੜਾ ਹੈ ਇਨਸਾਨੀ ਹਕੂਕ ਦੇ ਬੜੇ ਜਿਹੜਾ ਹੈ ਉਹ ਪ੍ਰਚਾਰ ਕਰਦੇ ਨੇ ਕਿ ਅਸੀਂ ਤੇ ਬੜਾ ਖਿਆਲ ਰੱਖਣਾ, ਤੇ ਜਿਹੜੇ ਕਮਿਊਨਿਟੀਜ਼ ਨੇ ਉਹਨਾਂ ਦੇ ਖਿਲਾਫ ਭਾਰਤ ਜੇ ਕੁਝ ਕਰ ਰਹੇ ਹੈ, ਨਾ ਸਿਰਫ ਸਿੱਖ ਬਲਕਿ ਮੁਸਲਿਮ, ਕ੍ਰਿਸਚੀਅਨਸ, ਜਿਤਨੇ ਵੀ ਕਮਿਊਨਿਟੀਜ਼ ਨੇ ਉਹਨਾਂ ਦੇ ਖਿਲਾਫ, ਇਸ ਹਵਾਲੇ ਨਾਲ ਕੀ ਕਹੋਗੇ? ਦੇਖੋ, ਮਸੀਂ ਤਾਂ ਉਹਨਾਂ ਨੂੰ ਆਜ਼ਾਦੀ ਮਿਲੀ ਹੈ ਜੀ, ਤੇ ਮਸੀਂ ਉਹਨਾਂ ਦਾ ਦੇਸ਼ ਬਣਿਆ। 900 ਸਾਲ ਮੁਗਲਾਂ ਦੇ ਗੁਲਾਮ ਰਹਿਣ ਤੋਂ ਬਾਅਦ ਉਹਨਾਂ ਨੂੰ ਦੇਸ਼ ਮਿਲਿਆ ਤੇ ਉਹਨਾਂ ਨੂੰ ਸਮਝ ਨਹੀਂ ਲੱਗ ਰਿਹਾ ਕਿ ਅਸੀਂ ਕਰੀਏ ਕੀ। ਮਤਲਬ ਕਿ ਆਪਣੇ ਹੀ ਦੇਸ਼ ਦੇ ਵਿੱਚ ਹਿੰਦੁਸਤਾਨ, ਫਸਟ ਆਫ ਆਲ ਹਿੰਦੁਸਤਾਨ ਕਦੀ ਵੀ ਕੋਈ ਮੁਲਕ ਨਹੀਂ ਸੀ ਨਾ, ਇਹ ਤਾਂ ਇੱਕ ਕਲੋਨੀਆਂ, ਡਿਫਰੈਂਟ ਰੂਲ ਸੀਗੀ, ਰਿਆਸਤਾਂ ਸੀਗੀਆਂ ਜਿਨ੍ਹਾਂ ਨੂੰ ਇਕੱਠੇ ਕਰਕੇ ਇੱਕ ਹਿੰਦੁਸਤਾਨ ਇਹਨਾਂ ਨੇ ਦੇਸ਼ ਬਣਾਇਆ। ਸੋ ਸਿੱਖਾਂ ਦੀ ਇੱਕ ਰਿਆਸਤ, ਜਿਹੜਾ ਸਿੱਖਾਂ ਦਾ ਆਪਣਾ ਦੇਸ਼ ਸੀ, ਤੇ ਪੰਜਾਬ ਜਿਹੜਾ ਇੱਕ ਦੇਸ਼ ਸੀਗਾ, ਸੋ ਪੰਜਾਬ ਨੂੰ ਇਹਨਾਂ ਨੇ ਆਕੂਪਾਈਡ ਕੀਤਾ ਹੋਇਆ ਆ ਕਿ ਜਿੰਨੀਆਂ ਵੀ ਬਹੁਤ ਰਿਆਸਤਾਂ ਜਿਹੜੀਆਂ ਹੈਗੀਆਂ ਆ ਅੰਦਰ ਇਸ ਵਕਤ ਹਿੰਦੁਸਤਾਨ ਦੇ ਵਿੱਚ, ਉਹ ਜਿਹੜੇ ਆਪਣੀ ਆਜ਼ਾਦੀ ਦੀ ਗੱਲ ਕਰ ਰਹੇ ਆ। ਜੇ ਜਿੱਦਾਂ ਅਸੀਂ ਲੋਕ ਮਾਰਸ਼ਲ ਲੋਕ ਆ, ਪੰਜਾਬ ਦੇ ਹੋਏ, ਕਸ਼ਮੀਰ ਦੇ ਜਿਹੜੇ ਆ ਮੁਸਲਮਾਨ ਮਾਰਸ਼ਲ ਲੋਕ ਆ, ਸੋ ਉਹ ਨਹੀਂ ਚਾਹੁੰਦੇ ਕਿ ਅਸੀਂ ਇਹਨਾਂ ਦੇ ਨਾਲ ਰਹਿਣਾ ਆ। ਸੈਕੰਡਲੀ, ਕਸ਼ਮੀਰ ਦੇ ਵਿੱਚ ਤਾਂ ਪਲੈਬਸਾਈਡ ਦਾ ਇਹਨਾਂ ਨੇ ਉਹਨਾਂ ਦੇ ਨਾਲ ਵਾਅਦਾ ਕੀਤਾ ਹੋਇਆ ਸੀ ਜਦੋਂ ਕਸ਼ਮੀਰ ਨੂੰ ਇਹਨਾਂ ਨੇ ਮਰਜ ਕੀਤਾ ਆਪਣੇ ਵਿੱਚ। ਸੋ ਉਹ ਇਹਨਾਂ ਨੇ ਧਾਰਾ ਜਿਹੜੀ ਆ 370, ਤੁਸੀਂ ਪਿੱਛੇ ਦੇਖਿਆ ਕਿ ਜਦੋਂ ਇਹਨਾਂ ਨੇ ਰਿਵੋਕ ਕੀਤੀ ਹੈ, ਸਾਰੀ ਦੁਨੀਆ ਦੇ ਵਿੱਚ ਕਿੰਨਾ ਹੰਗਾਮਾ ਹੋਇਆ। ਪਰ ਹਾਂ, ਇਹ ਹਿੰਦੁਸਤਾਨ ਦੇ ਵਿੱਚ ਰਹਿੰਦੇ ਹੋਏ ਆਪਣੀਆਂ ਫੋਰਸਾਂ ਨੂੰ, ਆਪਣੀ ਫੌਜ ਨੂੰ ਉਹਦੀ ਗਲਤ ਵਰਤੋਂ ਕਰਦੇ ਹੋਏ 370 ਨੂੰ ਰਿਵੋਕ ਕੀਤਾ ਗਿਆ ਤੇ ਮੁਸਲਮਾਨਾਂ ਦੇ ਉੱਤੇ ਕਸ਼ਮੀਰ ਦੇ ਵਿੱਚ ਜ਼ੁਲਮ ਕੀਤਾ ਗਿਆ, ਪੰਜਾਬ ਦੇ ਵਿੱਚ ਸਿੱਖਾਂ ਤੇ ਜ਼ੁਲਮ ਕੀਤਾ ਗਿਆ। ਸੋ ਈਸਾਈਆਂ ਦੇ ਉੱਪਰ ਲਗਾਤਾਰ ਜਿਹੜੇ ਆ ਚਰਚਾਂ ਦੇ ਉੱਪਰ ਹਮਲੇ ਹੋ ਰਹੇ ਆ, ਤੁਸੀਂ ਦੇਖਿਆ ਹੋਵੇਗਾ, ਅੱਗਾਂ ਲਾਈਆਂ ਜਾ ਰਹੀਆਂ। ਪਿੱਛੇ ਉਹਨਾਂ ਦਾ ਕ੍ਰਿਸਮਸ ਸੀਗਾ, ਕ੍ਰਿਸਮਸ ਦੇ ਦੌਰਾਨ ਉਹਨਾਂ ਨੇ ਕਿੰਨੀ ਹੀ ਚਰਚਾਂ ਦੇ ਵਿੱਚ ਜਿਹੜੀ ਆ ਭੰਨਤੋੜ ਕੀਤੀ। ਕ੍ਰਿਸਮਸ ਦੇ ਜਿੱਥੇ ਉਹਨਾਂ ਨੇ ਆਪਣੀ ਸੈਲੀਬ੍ਰੇਸ਼ਨਸ ਕਰਨੇ ਸੀ, ਉੱਥੇ ਜਾ ਕੇ ਭੰਨਤੋੜ ਕੀਤੀ। ਮਤਲਬ ਕਿ ਇਹ ਦੇਸ਼ ਥੋੜੀ ਹੈ, ਇਹਦਾ ਸਾਰਾ ਜੰਗਲ ਹੈ। ਸੌਰੀ। ਤੇ ਆਖਿਰ ਵਿੱਚ ਦੱਸੋ ਪਮਾ ਜੀ ਕਿ ਇੱਕ ਤੇ ਜ਼ਹਿਰੀ ਗੱਲ ਹੈ, ਆਲਮੀ ਬਰਾਦਰੀ, ਖਾਸ ਕਰ ਬਰਤਾਨਵੀ ਹਕੂਕ, ਜਿਹੜੇ ਬਰਤਾਨਵੀ ਹਕੂਮਤ ਹੈ ਜਾਂ ਇਨਸਾਨੀ ਹਕੂਕ ਦੇ ਤਨਜ਼ੀਮਾਂ ਨੇ,
ਉਹਨਾਂ ਨੂੰ ਕਿਹੜਾ ਪੈਗਾਮ ਦਿਓਗੇ ਤੇ ਨਾਲ ਜਿਹੜੀ ਸਿੱਖ ਕਮਿਊਨਿਟੀ ਹੈ ਉਹ ਹੀ ਤੇ ਅਨਸੇਫ ਫੀਲ ਕਰ ਰਹੀ ਹੋਏਗੀ ਨਾ, ਉਹਦੇ ਜਿਹੜੇ ਨੌਜਵਾਨ ਨੇ ਉਹਨਾਂ ਵਾਸਤੇ ਤੁਸੀਂ ਕੀ ਕਹੋਗੇ? ਦੇਖੋ, ਸਾਰੀ ਦੁਨੀਆ ਦੇ ਵਿੱਚ ਹਿੰਦੁਸਤਾਨ ਜਿਹੜਾ ਟੈਰਰਿਜ਼ਮ ਕਰ ਰਿਹਾ, ਇਹ ਸਾਰੀ ਦੁਨੀਆ ਨੂੰ ਪਤਾ ਲੱਗ ਚੁੱਕਾ। ਇਹਦੇ 'ਚ ਕੋਈ ਦੋ ਰਾਏ ਨਹੀਂ ਰਹਿ ਗਈ। ਮਤਲਬ ਕੈਨੇਡਾ ਦੀ ਧਰਤੀ ਦੇ ਉੱਤੋਂ ਇਹ ਰਿਪੋਰਟ ਨਿਕਲ ਚੁੱਕੀ ਹੈ ਕਿ ਹਿੰਦੁਸਤਾਨ ਟ੍ਰਾਂਸਨੈਸ਼ਨਲ ਡਿਪਰੈਸ਼ਨ ਕਰਦਾ ਹੈ, ਟੈਰਰਿਜ਼ਮ ਕਰਦਾ ਆ ਸਾਡੀ ਧਰਤੀ ਦੇ ਉੱਤੇ। ਅਮਰੀਕਾ ਦੇ ਵਿੱਚੋਂ ਇਹ ਰਿਪੋਰਟਸ ਨਿਕਲ ਚੁੱਕੀਆਂ ਆ। ਮਤਲਬ ਕਿਸੇ ਬੰਦੇ ਨੇ ਨਹੀਂ ਕਿਹਾ, ਇਹ ਉਹਨਾਂ ਦੇਸ਼ਾਂ ਦੀਆਂ ਸਰਕਾਰਾਂ ਕਹਿ ਰਹੀਆਂ ਨੇ, ਉਹ ਦੇਸ਼ ਕਹਿ ਰਹੇ ਨੇ। ਸਹੀ। ਯੂਕੇ ਦੇ ਵਿੱਚੋਂ ਪਿੱਛੇ ਤੁਸੀਂ ਪਾਰਲੀਮੈਂਟੇਰੀਅਨ ਰਿਪੋਰਟ ਜਿਹੜੀ ਆ ਤੁਸੀਂ ਦੇਖੀ ਆ, ਉਹ ਨਿਕਲੀ ਆ, ਉਹ ਮੇਰੇ ਤੇ ਕਾਫੀ ਲੰਬਾ ਚੌੜਾ ਉਹਨਾਂ ਨੇ ਉਹਦੇ ਤੇ ਦਿੱਤਾ ਕਿ ਪਰਮਜੀਤ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਯੂਕੇ ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਵੱਲੋਂ ਕੀਤੀ ਗਈ ਆ। ਬਹੁਤ ਵੱਡੀ ਰਿਪੋਰਟ ਉਹਨਾਂ ਨੇ ਕੱਢੀ ਆ। ਸੋ ਇਹਨਾਂ ਦੇਸ਼ਾਂ ਨੇ ਇਹ ਰਿਪੋਰਟਸ ਕੱਢ ਕੇ ਹਿੰਦੁਸਤਾਨ ਨੂੰ ਦੱਸ ਦਿੱਤਾ ਕਿ ਸਾਨੂੰ ਪਤਾ ਤੁਹਾਡੇ ਟੈਰਰਿਜ਼ਮ ਦਾ ਜਿਹੜਾ ਫੇਸ ਹੈਗਾ, ਜਿਹੜਾ ਚਿਹਰਾ ਹੈਗਾ ਆ, ਉਸ ਬਾਰੇ ਸਾਨੂੰ ਪਤਾ, ਤੁਸੀਂ ਇਹਦੇ ਤੋਂ ਬਾਜ ਆਓ ਤੋ ਅਦਰਵਾਈਜ਼ ਤੁਹਾਨੂੰ ਇਹਦੇ ਨਤੀਜੇ ਜਿਹੜੇ ਆ ਭੁਗਤਣੇ ਪੈਣਗੇ। ਉਹੀ ਗੱਲ ਅਸੀਂ ਜਿਹੜੀ ਆ ਉਹ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਸੋਚਦੇ ਆ ਕਿ ਸਿੱਖਾਂ ਨੂੰ ਮਾਰ ਕੇ ਜਾਂ ਹੋਰ ਬੰਦਿਆਂ ਨੂੰ ਮਾਰ ਕੇ ਇਹ ਚੀਜ਼ਾਂ ਜਿਹੜੀਆਂ ਉਹ ਬੰਦ ਕਰ ਦੇਣਗੀਆਂ। ਇਹ ਆਜ਼ਾਦੀ ਦੀਆਂ ਲਹਿਰਾਂ ਆ। ਸਿੱਖ ਕਦੀ ਵੀ ਅੱਜ ਤੱਕ ਇਹਨਾਂ ਦੇ ਅੱਗੇ ਗੋਡੇ ਨਹੀਂ ਟੇਕੇ ਸਿੱਖਾਂ ਨੇ, ਨਾ ਹੀ ਟੇਕਣਗੇ। ਔਰ ਸਿੱਖ ਪੰਜਾਬ ਨੂੰ ਆਜ਼ਾਦ ਕਰਾ ਕੇ ਰਹਿਣਗੇ। ਤੁਹਾਡੇ ਸਾਹਮਣੇ ਸਮਾਂ ਬਣੇ। ਬਹੁਤ ਬਹੁਤ ਸ਼ੁਕਰੀਆ। ਪਰਮਜੀਤ ਸਿੰਘ ਪੰਮਾ ਸਾਹਿਬ ਮੇਰੇ ਨਾਲ ਮੌਜੂਦ ਸਨ, ਪ੍ਰੋਗਰਾਮ ਵਿੱਚ ਗੱਲ ਕਰ ਰਹੇ ਸਨ।